ਹਾਂਜੀ ਜਸਪਾਲ ਜੀ, ਹਾਂਜੀ ਸਰ। ਪੁੱਛੋ ਸਵਾਲ। ਸਰ ਮੇਰੇ ਦੋ ਕੁਐਸਚਨ ਆ ਜੀ। ਜੀ ਇੱਕ ਤੇ ਮੈਂ ਲੀਗਲ ਬੇਸ ਤੇ ਆਇਆ ਸੀਗਾ ਇੱਥੇ ਫੈਮਿਲੀ ਕੇਸ 'ਚ, ਜੀ ਤੇ ਮੈਂ 10 ਜੂਨ ਨੂੰ ਅਪਲਾਈ ਕੀਤਾ ਸੀਗਾ ਜੀ ਸਿਟੀਜ਼ਨਸ਼ਿਪ ਵਾਸਤੇ। ਤੇ ਇੱਕ ਤੇ ਪਤਾ ਕਰਨਾ ਵੀ ਕਦੋਂ ਤੱਕ ਮੇਰੀ ਵਾਰੀ ਆ ਸਕਦੀ ਹੈ 25 ਚ ਸਿਟੀਜ਼ਨਸ਼ਿਪ ਦੀ। ਕੀਤਾ ਅਪਲਾਈ, ਕਦੋਂ ਕੀਤਾ? ਹਾਂਜੀ 10 ਜੂਨ 25 2025 ਚ? ਨਹੀਂ ਸਰ 24 ਦੇ ਵਿੱਚ ਕੀਤਾ ਜੀ। 24 ਚ ਕੀਤਾ। 25 ਹਾਂ 25 ਹਾਂ 10 ਜੂਨ 25 ਹਾਂ। 6 ਮਹੀਨੇ ਹੋਏ ਆ ਜੀ। ਇਹਦਾ ਤੁਹਾਨੂੰ ਆਨਲਾਈਨ ਹੀ ਪਤਾ ਲੱਗਣਾ, ਪ੍ਰੋਸੈਸਿੰਗ ਟਾਈਮ ਦਾ ਚੇਂਜ ਚੂੰਜ ਹੁੰਦਾ ਰਹਿੰਦਾ। ਆਨਲਾਈਨ ਵੈਬਸਾਈਟ ਤੇ ਉਹਨਾਂ ਦੀ ਚੈੱਕ ਕਰੋ, ਆਈਡੀਆ ਦੇ ਦਿੰਦੇ ਤੁਹਾਨੂੰ। ਅੱਛਾ ਤੇ ਸੈਕੰਡਲੀ ਸਰ ਇਸ ਤਰ੍ਹਾਂ ਸੀਗਾ ਜੀ, ਮੈਂ ਇੰਡੀਆ ਗਿਆ ਸੀਗਾ ਤੇ ਜਦੋਂ ਮੈਂ ਵਾਪਸ ਆਇਆ 에ਅਰਪੋਰਟ ਤੇ ਮੈਨੂੰ ਉਹਨਾਂ ਨੇ ਕੁਐਸਚਨਿੰਗ ਕੀਤੀ ਕਿ ਤੂੰ ਕਿਤੇ ਅਰੈਸਟ ਹੋਇਆ ਸੀਗਾ। ਹਾਂਜੀ ਮੈਂ ਆਖਿਆ ਨਹੀਂ, ਮੈਂ ਕਦੀ ਵੀ ਅਰੈਸਟ ਨਹੀਂ ਹੋਇਆ। ਤੇ ਉਹ ਕਹਿੰਦੀ ਨਹੀਂ, ਕੁੜੀ ਕਹਿੰਦੀ ਵੀ ਨਹੀਂ ਤੂੰ 2018 ਚ ਅਰੈਸਟ ਹੋਇਆ ਸੀਗਾ। ਐਕਚੁਅਲੀ ਕੀ ਸੀਗਾ ਕਿ ਮੈਂ ਟਰੈਕਿੰਗ ਚ ਨਾ ਉਧਰ ਜਾਂਦਾ ਸੀ ਟੈਕਸਸ ਵਾਲੇ ਪਾਸੇ, ਤੇ ਜਦੋਂ ਮੈਂ ਵਾਪਸ ਆਇਆ ਤੇ ਪਤਾ ਨਹੀਂ ਲੱਗਾ, ਦੋ ਬੰਦੇ ਨਾ, ਇੱਕ ਲੜਕਾ ਤੇ ਲੜਕੀ ਮੇਰੇ ਟਰੱਕ ਦੇ ਉੱਤੇ ਕਲਾਈਮ ਕਰ ਗਏ। ਮੈਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਸੀਗੀ। ਉਹ ਮਤਲਬ ਆਪਣੇ ਪੁਰਾਣੇ ਟਰੱਕਾਂ ਦੇ ਉੱਪਰ ਕੈਬ ਜਿਹਾ ਬਣਿਆ ਹੁੰਦਾ, ਉਹ ਪਿੱਛੋਂ ਕਿਤੇ ਕਿੱਥੋਂ ਚੜੇ ਮੈਨੂੰ ਨਹੀਂ ਪਤਾ, ਜਿੱਥੋਂ ਲੋਡ ਦਿੰਦੇ ਉੱਥੋਂ ਜਾਂ ਜਿੱਥੋਂ ਮੈਂ ਤੇਲ ਪਾਇਆ ਜਾਂ ਉੱਥੋਂ, ਕੋਈ ਪਤਾ ਨਹੀਂ ਮੈਨੂੰ ਇਸ ਬਾਰੇ। ਓਕੇ ਜੀ। ਤੇ ਜਦੋਂ ਮੈਂ ਚੈੱਕ ਪੋਸਟ ਕ੍ਰਾਸ ਕਰਨ ਲੱਗਾ ਤੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਵੀ ਗੋਡਾ ਜਾਓ, ਬਾਅਦ ਚ ਮਗਰ ਆ ਕੇ ਸਕੈਨਿੰਗ ਕਿਤੇ ਵੇਖੀ, ਚੈੱਕ ਕੀਤੀ ਤੇ ਉਹ ਮੈਨੂੰ ਮਗਰੋਂ ਪੜਿਆ ਉਹਨਾਂ ਨੇ ਤੇ ਕਹਿੰਦੇ ਵੀ ਤੂੰ ਇਕੱਲਾ ਆ ਜਾਂ ਤੇਰੇ ਨਾਲ ਕੋਈ ਹੈਗਾ? ਮੈਂ ਕਹਿੰਦਾ ਨਹੀਂ, ਮੈਂ ਤੇ ਇਕੱਲਾ ਹੀ ਹਾਂ, ਮੇਰੇ ਨਾਲ ਕੋਈ ਨਹੀਂ, ਕੈਬ ਚ ਦੇਖ ਲਓ ਕੁਛ ਨਹੀਂ ਹੈਗਾ ਕੋਈ ਕਿਤੇ ਨਹੀਂ। ਉਹ ਕਹਿੰਦੇ ਨਹੀਂ। ਉਹ ਇਹਨੇ ਦੀ ਮੇਨ ਟਾਈਮ ਜੀ ਉਹਨਾਂ ਨੇ ਉਹ ਲਾ ਲਿਆ ਉੱਪਰੋਂ ਦੋਹਾਂ ਜਣਿਆਂ ਨੂੰ, ਤੇ ਸਾਨੂੰ ਉਹਨਾਂ ਨੂੰ ਤੇ ਦੋਨਾਂ ਨੂੰ ਉੱਥੇ ਉਹਨਾਂ ਨੇ ਹੱਥਕੜੀ ਲਾ ਲਈ ਤੇ ਅਰੈਸਟ ਕਰ ਲਿਆ। ਤੇ ਮੈਨੂੰ ਕਹਿੰਦੇ ਵੀ ਤੂੰ ਹੀ ਉੱਥੇ ਚੱਲ, ਤੈਨੂੰ ਪੁੱਛਗਿੱਛ ਕਰਨੀ ਅਸੀਂ। ਦੁਬਾਰਾ ਮੈਨੂੰ ਉੱਥੇ ਚੈੱਕ ਪੋਸਟ ਤੇ ਲਾਏ, ਉੱਥੇ 2-2.5 ਘੰਟੇ ਮੇਰੀ ਉਹਨਾਂ ਨੇ ਚੈੱਕ ਆਪਣੀ ਕੀਤੀ, ਸਾਰੀ ਪੁੱਛਗਿੱਛ ਕੀਤੀ ਉਹਨਾਂ ਨੇ। ਤੇ 2 ਘੰਟੇ ਬਾਅਦ ਮੈਨੂੰ ਕਹਿੰਦੇ ਵੀ ਇਹ ਏਰੀਆ ਜਿਹੜਾ ਹੈਗਾ ਤੇ ਹਿਊਮਨ ਸਮਗਲਿੰਗ ਹੁੰਦੀ ਆ, ਤੇ ਮਤਲਬ ਇੱਥੋਂ ਬਚ ਕੇ, ਮਤਲਬ ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ ਕਿੱਥੋਂ ਚੜਿਆ ਕਿੱਥੋਂ ਨਹੀਂ। ਮੈਨੂੰ ਉਹਨਾਂ ਨੇ ਪੁੱਛਿਆ, ਕ੍ਰਾਸ ਕੁਐਸਚਨਿੰਗ ਹੋਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਗਿਲਟੀ ਨਹੀਂ ਹੈਗਾ। ਤੇ 2 ਘੰਟੇ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਤੂੰ ਜਾ। ਕੋਈ ਉਹਨਾਂ ਤੇ ਮੇਰੇ ਕੋਈ ਚਾਰਜਸ ਨਹੀਂ ਲਾਏ, ਕੋਈ ਅਰੈਸਟ ਨਹੀਂ ਕੀਤਾ, ਕੋਈ ਮੇਰੀ ਕੰਪਨੀ ਨੂੰ ਇਨਫੋਰਮ ਨਹੀਂ ਕੀਤਾ, ਕੁਛ ਨਹੀਂ ਹੋਇਆ। ਐਜ਼ ਇਟ ਇਜ਼ ਮੈਨੂੰ ਉਹਨਾਂ ਨੇ ਕਹਿੰਦੇ ਤੂੰ ਜਾ। ਮੈਂ ਉਹਨੂੰ ਇੱਕ ਮਿੰਟ ਅਰੈਸਟ ਮੇਰੇ ਵੀਰ ਕਰ ਤਾਂ ਲਿਆ ਅਰੈਸਟ, ਹੁਣ 2 ਘੰਟੇ ਜਦੋਂ ਬੰਦਾ ਖੋਲ ਹੀ ਨਹੀਂ ਹੈਗੀ ਤੁਹਾਨੂੰ ਪਿੱਛੋਂ ਦੀ, ਵਾਪਸ ਤੁਹਾਡਾ ਯੂ ਟਰਨ ਮਰਾਤਾ ਉਹਨੇ, ਤੇ ਉਹ ਮੇਰੇ ਵੀਰ ਅਰੈਸਟ ਜਾਂ ਡਿਟੈਂਸ਼ਨ ਚ ਹੀ ਆਂਦਾ ਉਹ। ਮਤਲਬ ਕੀ ਹੁੰਦਾ ਕਿ ਜਦੋਂ ਬੰਦਾ ਆਪਣੀ ਮਰਜ਼ੀ ਨਾਲ ਟੇਬਲ ਤੋਂ ਉੱਠ ਕੇ ਜਾ ਨਹੀਂ ਸਕਦਾ ਤਾਂ ਉਹ ਅਰੈਸਟ ਜਾਂ ਡਿਟੈਂਸ਼ਨ ਚ ਹੀ ਹੋ ਗਿਆ ਨਾ। ਹੁਣ 2 ਘੰਟੇ ਤੁਹਾਨੂੰ ਬੰਨ ਲਿਆ ਨਾ ਉਹਨਾਂ ਨੇ, ਤੇ ਉਹ ਤੁਹਾਡਾ ਫਿਰ ਡਿਸਕਲੋਜ਼ਰ ਜਿਹੜਾ ਸੀਗਾ ਉਹ ਦੇਣਾ। ਤੇ ਸਿਟੀਜ਼ਨ ਤੁਸੀਂ ਉਸ ਤੋਂ ਬਾਅਦ ਬਣੇ ਆ? ਅਪਲਾਈ ਕੀਤਾ ਹੋਇਆ ਮੈਂ ਹੁਣ ਅਪਲਾਈ ਕੀਤਾ ਨਾ। ਮੈਂ ਉਹਦੇ ਵਿੱਚ ਲਿਖਿਆ ਸੀ ਇਹ ਕਿ ਨਹੀਂ? ਉਹਦੇ ਵਿੱਚ ਦੱਸਿਆ ਨਹੀਂ, ਮੈਂ ਉਹ ਹੀ ਪਤਾ, ਕਿਉਂਕਿ ਮੈਨੂੰ ਤੇ ਅਨਅਵੇਅਰ ਹੈ ਮੈਂ ਇਸ ਬਾਰੇ, ਕਿਉਂਕਿ ਅਰੈਸਟ ਕੀਤਾ ਹੁੰਦਾ। ਹਰੇਕ ਬੰਦਾ ਜਿਹੜਾ ਅਰੈਸਟ ਹੋਇਆ ਨਾ, ਉਹ ਹਰੇਕ ਬੰਦਾ ਜਿਹੜਾ ਅਰੈਸਟ ਹੋਇਆ ਉਹ ਇਹੀ ਕਹਿੰਦਾ ਮੈਂ ਅਰੈਸਟ ਨਹੀਂ ਹੋਇਆ ਕਦੀ। ਨਹੀਂ ਸਰ, ਗੱਲ ਇਹ ਆ ਕਿ ਮੈਨੂੰ ਕੋਈ ਉਹਨਾਂ ਨੇ ਚਾਰਜਸ ਨਹੀਂ ਲਾਏ, ਕੋਈ ਉਹਨਾਂ ਨੇ ਮੈਨੂੰ ਐਜ਼ ਇਟ ਇਜ਼ ਛੱਡਤਾ, ਕੋਈ ਉਹਨਾਂ ਨੇ ਮੇਰੀ ਕੰਪਨੀ ਨੂੰ ਇਨਫੋਰਮ ਨਹੀਂ ਕੀਤਾ, ਕੋਈ ਮੈਨੂੰ ਰਿਟਨ ਚ ਨਹੀਂ ਦਿੱਤਾ, ਜਾਂ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਜਾ ਕੇ। ਉਹ ਤੁਹਾਡੀ ਇੰਟਰਪ੍ਰੀਟੇਸ਼ਨ ਹੈ ਨਾ ਕਿ ਮੈਨੂੰ ਚਾਰਜ ਨਹੀਂ ਲਾਏ ਤੇ ਮੈਂ ਅਰੈਸਟ ਨਹੀਂ ਹੋਇਆ। 2 ਡਿਫਰੈਂਟ ਥਿੰਗਸ ਹੈਗੀਆਂ। ਬੰਦੇ ਨੂੰ ਅਰੈਸਟ ਕਰਕੇ, ਡਿਟੇਨ ਕਰਕੇ, ਠੀਕ ਆ, ਦੋਨਾਂ 'ਚ ਫਰਕ ਹੈਗਾ। ਤੇ ਉਹਨੂੰ ਬਾਅਦ 'ਚ ਚਾਰਜਸ ਲਾਣੇ ਨਹੀਂ ਲਾਣੇ, ਡਿਫਰੈਂਟ ਚੀਜ਼ ਹੈਗੀ ਆ। ਹੁਣ ਤੁਹਾਨੂੰ ਉਹਨਾਂ ਨੇ ਜਿਹੜਾ 에ਅਰਪੋਰਟ ਤੇ ਰੋਕਿਆ ਨਾ, ਉਹਨਾਂ ਦੇ ਰਿਕਾਰਡ ਦੇ ਵਿੱਚ ਇਹ ਸ਼ੋ ਹੁੰਦਾ ਕਿ ਇਹ ਬੰਦਾ ਏਦਾਂ ਸੀਗਾ, ਚਾਰਜਸ ਨਹੀਂ ਲਾਏ ਉਹ ਤੁਹਾਡਾ। ਹਾਂਜੀ, ਸੋ ਇਹ ਤੁਹਾਡਾ ਜਿਹੜਾ ਸੀਗਾ ਹਾਂਜੀ ਸਰ। ਹਾਂਜੀ, ਐਪਲੀਕੇਸ਼ਨ ਮੇਰਾ ਵੀਰ ਅਮੈਂਡ ਕਰੋ, ਇਹ ਬਹਿਸ ਦਾ ਟੌਪਿਕ ਨਹੀਂ ਹੈਗਾ। ਉਹਨੂੰ ਉਹਦੇ ਵਿੱਚ ਲਿਖੋ ਕਿ ਏਦਾਂ ਹੋਇਆ ਸੀਗਾ, ਦੈਟਸ ਇਟ। ਠੀਕ ਹੈ ਜੀ। ਇਹ ਅਮੈਂਡਮੈਂਟ ਦੇ ਲਈ ਕੋਈ ਸਪੈਸ਼ਲ ਫਾਰਮ ਹੁੰਦਾ ਜਾਂ ਚਿੱਠੀ ਲਿਖਣੀ ਹੁੰਦੀ, ਕਿੱਦਾਂ ਕਰ ਸਕਦੇ ਆ? ਚਿੱਠੀ ਲਿਖ ਕੇ ਨਾਲ ਸਿਟੀਜ਼ਨਸ਼ਿਪ ਦਾ ਵਾਲੇ ਤੇ ਯੈਸ ਕਰ ਸਕਦੇ ਆ। ਤੁਸੀਂ ਬਸ ਦੱਸਣਾ ਹੁੰਦਾ ਉਹਨਾਂ ਨੂੰ ਕਿ ਆਹ ਹਾਦਸਾ ਹੋਇਆ ਸੀਗਾ, ਮੈਨੂੰ ਨਹੀਂ ਪਤਾ ਇਹ ਅਰੈਸਟ ਹੈ ਕਿ ਡਿਟੈਂਸ਼ਨ ਹੈ ਕੀ ਆ। ਉਹਨਾਂ ਨੂੰ ਦੱਸਣਾ ਹੁੰਦਾ ਕਿ ਕੱਲ ਨੂੰ, ਹੁਣ ਆਪਾਂ ਗੱਲ ਕਰ ਰਹੇ ਕਿ ਸਿਟੀਜ਼ਨਸ਼ਿਪ 'ਚ ਫਰਾਡ ਕੀਤਾ ਜਾਂ ਉਦਾਂ ਕੀਤਾ, ਤੁਹਾਨੂੰ ਉਹਨਾਂ ਨੇ ਆਲਰੇਡੀ 에ਅਰਪੋਰਟ ਤੇ ਰੋਕ ਲਿਆ, ਤੁਸੀਂ ਹੁਣ ਵੀ ਕਹਿ ਰਹੇ ਆ ਕਿ ਨਹੀਂ ਮੇਰੀ ਅਰੈਸਟ ਨਹੀਂ ਹੋਈ। ਅਗਲੀ ਤੁਹਾਨੂੰ ਰੋਕ ਕੇ ਉਹਨਾਂ ਨੇ ਕਹਿ ਵੀ ਦਿੱਤਾ ਇਮੀਗ੍ਰੇਸ਼ਨ ਵਾਲਿਆਂ ਨੇ ਕਿ ਨਹੀਂ ਤੇਰਾ ਇੱਕ ਪੁਰਾਣਾ ਰਿਕਾਰਡ ਆ, ਉਹਦੀ ਕੋਈ ਚੱਕਰ ਨਹੀਂ ਤੁਹਾਡਾ ਪੈਣਾ, ਕਿਉਂਕਿ ਕੋਈ ਤੁਹਾਡੀ ਕਨਵਿਕਸ਼ਨ ਨਹੀਂ ਹੋਈ। ਸੋ ਅਰੈਸਟ ਜਿਹੜੀ ਹੋਈ ਆ, ਜੇ ਕਿਸੇ ਨੂੰ ਰੋਕਿਆ ਗਿਆ ਕਿਸੇ ਚੀਜ਼ ਲਈ, ਤੁਹਾਡੇ ਲਈ ਸੇਫ ਬੈਟ ਇਹੀ ਆ, ਉਹਨੂੰ ਦੱਸ ਦਿਓ ਤੁਸੀਂ ਕਿ ਮੈਨੂੰ ਰੋਕਿਆ ਸੀਗਾ, 2 ਘੰਟੇ ਰੋਕਿਆ ਸੀਗਾ, 15 ਮਿੰਟ ਰੋਕਿਆ ਹੈਗਾ, 20 ਮਿੰਟ ਰੋਕਿਆ ਸੀਗਾ, ਮੈਨੂੰ ਨਹੀਂ ਪਤਾ ਕਿ ਅਰੈਸਟ ਹੈਗੀ ਆ ਕਿ ਨਹੀਂ ਹੈਗੀ ਆ। ਤੇ ਬੈਕਗਰਾਉਂਡ ਚੈੱਕ ਦੇ ਵਿੱਚ ਜੇ ਅਰੈਸਟ ਬੋਲਦੀ ਆ ਤਾਂ ਉਹ ਆਫੀਸਰ ਨੂੰ ਜਿਹੜੀ ਉਹ ਅਰੈਸਟ ਦਿਖਣੀ ਹੈ। ਹਾਂ, ਫਿਰ ਉਹ ਤੁਹਾਡੇ ਨੈਗੇਟਿਵ ਇੰਪੈਕਟ ਕਰੂਗੀ ਤੁਹਾਡੀ ਐਪਲੀਕੇਸ਼ਨ ਤੇ। ਸੋ ਬੈਟਰ ਆ ਵੀ ਤੁਸੀਂ ਇਹਨੂੰ ਸਮੇਂ ਸਿਰ ਅਮੈਂਡ ਕਰ ਲਓ ਜੀ। ਥੈਂਕ ਯੂ ਕਾਲ ਦੇ ਲਈ ਉੱਦਾਂ ਤੁਹਾਡਾ। ਸੋ ਇਹ ਸਾਰਿਆਂ ਦੇ ਲਈ ਨਾਲ ਹੀ ਆ ਅਟਰਨੀ ਟਿਰਕਿਆਣਾ ਜੀ। ਸੋ ਬੇਸਿਕਲੀ ਇਹ ਕਾਲ ਦੇ ਨਾਲ ਕਹਿ ਲਓ ਵੀ ਕਈਆਂ ਦੇ ਹੋਰ ਵੀ ਸ਼ੱਕ ਜਿਹੜੇ ਆ
ਉਹ ਦੂਰ ਹੋਣਗੇ। ਜੇ ਤੁਹਾਡੇ ਨਾਲ ਇਦਾਂ ਹੋਇਆ ਹੈ ਤੇ ਉਹ ਇਨਸੀਡੈਂਟ ਜ਼ਰੂਰ ਵਿੱਚ ਮੈਂਸ਼ਨ ਜਿਹੜਾ ਉਹ ਕਰ ਦਿਓ, ਅਦਰਵਾਈਜ਼ ਬਾਅਦ ਦੇ ਵਿੱਚ ਫਿਰ ਬੰਦਾ ਮੁਸ਼ਕਿਲ ਦੇ ਵਿੱਚ ਆਉਂਦਾ। ਹੁਣ ਇਹ ਜਿਹੜੀ ਅਟਾਰਨੀ ਜਨਰਲ ਕਹਿਣਾ ਜੀ, ਜਿੱਦਾਂ ਇਹ ਕਹਿੰਦਾ ਵੀ ਕਨਫਿਊਜ਼ਨ ਆ, ਇਹ ਇਹਨਾਂ ਦੀ ਨਹੀਂ, ਮੈਨੂੰ ਲੱਗਦਾ ਮੈਜੋਰਟੀ ਦੁਨੀਆ ਇਦਾਂ ਹੀ ਸੋਚਦੀ ਆ ਵੀ ਮੈਨੂੰ ਲੈ ਤਾਂ ਗਏ ਸੀ ਪਰ ਮੈਨੂੰ ਕੋਈ ਚਾਰਜ ਨਹੀਂ ਕੀਤਾ, ਮੇਰਾ ਕੋਈ ਫਾਈਲ 'ਚ ਨਾਂ ਨਹੀਂ, ਕੋਈ FIR 'ਚ ਜਿੱਦਾਂ ਕਹਿ ਲਓ ਵੀ ਨਾਂ ਨਹੀਂ, ਵੀ ਉਹ ਅਰੈਸਟ ਹੈ ਜਾਂ ਨਹੀਂ ਹੈ। ਪਰ ਇਹ ਜੇ ਇਦਾਂ ਫੜ ਕੇ ਇੰਨੇ ਚਿਰ ਲਈ ਡਿਟੇਨ ਕੀਤਾ ਤੇ ਉਹ ਅਰੈਸਟ ਹੀ ਮੰਨੀ ਜਾਵੇ। ਭਾਜੀ ਇਹ ਤਾਂ ਦੇਖੋ ਸੱਜਣ ਮਿੱਤਰਾਂ ਦੀ ਸਲਾਹ ਨਾ ਜਿਹੜੀ ਡਿਨਰ ਟੇਬਲਾਂ ਤੇ ਮਾਰ ਦਿੰਦੀ ਬੰਦੇ ਨੂੰ, ਠੀਕ ਹੈ। ਨਹੀਂ ਏਦਾਂ ਨਹੀਂ, ਏਦਾਂ ਕਰ ਲਾ, ਉਦਾਂ ਨਹੀਂ ਉਦਾਂ ਕਰ ਲਾ। ਤੁਹਾਨੂੰ ਪਤਾ ਹੀ ਹਰੇਕ ਬੰਦਾ ਹੁਣ ਵੈਦ ਵਕੀਲ ਬਣਿਆ ਅੱਜ ਕੱਲ। ਸੋ ਚੱਕਰ ਕੀ ਹੈਗਾ ਕਿ ਦੇਖੋ ਸਾਨੂੰ ਨਹੀਂ ਪਤਾ। ਹੁਣ ਜਦੋਂ ਬੰਦਾ ਕੋਈ ਚੀਜ਼ ਦੱਸਦਾ ਨਾ ਕਿ ਮੇਰੇ ਨਾਲ ਏਦਾਂ ਹੋਇਆ, ਉਹ ਕਹਿ ਰਿਹਾ ਕਿ ਮੈਨੂੰ ਭੁੱਲ ਗਿਆ ਸੀਗਾ, ਮੈਨੂੰ ਯਾਦ 2 ਘੰਟੇ ਸੀਗੀ, 2.5 ਘੰਟੇ ਸੀਗੀ। ਹੁਣ ਜਿਹੜਾ ਪੁਲਿਸ ਦੇ ਰਿਕਾਰਡ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਸ਼ਨ ਕਦੋਂ ਤੋਂ ਉਹਨਾਂ ਨੇ ਕਲੌਕ ਕੀਤਾ ਕਿ ਇੰਨੇ ਤੇ ਸੀਗੀ, ਉਹਨਾਂ ਦੀ ਉਹਦੇ ਡਿਊਰੇਸ਼ਨ 'ਚ ਇੱਕ ਬੰਦਾ ਭੱਜਿਆ ਹੋਇਆ, ਉਹ ਸਾਰੀ ਚੀਜ਼ ਨੂੰ ਕੈਚ ਅਪ ਕਰ ਲੈ ਕੇ ਐਕਟਿਵ ਪਰਸੂਟ ਆ, ਫਿਰ ਉਧਰੋਂ ਵਾਪਸ ਵੀ ਲੈ ਕੇ ਆਏ, ਠੀਕ ਆ। 2.5 ਘੰਟੇ ਉੱਥੇ ਰੱਖਿਆ ਵੀ। ਹੁਣ ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਜਿਹੜਾ ਕਮਿਊਲੇਟਿਵਲੀ ਟਾਈਮ ਹੈਗਾ ਨਾ 5-6 ਘੰਟੇ ਵੀ ਜਿਹੜਾ ਬਣਿਆ ਹੁੰਦਾ ਤੇ ਬੰਦੇ ਨੂੰ ਐ ਲੱਗ ਰਿਹਾ ਕਿ ਨਹੀਂ ਮੈਨੂੰ ਨਾ ਸਿਰਫ ਅੱਧੇ ਘੰਟੇ ਸਵਾਲ ਪੁੱਛੇ ਸੀਗੇ। ਉਹ ਬੰਦੇ ਦੀ ਇੰਟਰਪ੍ਰੀਟੇਸ਼ਨ ਜਿਹੜੀ ਡਿਫਰੈਂਟ ਹੋ ਜਾਂਦੀ ਹੈ, ਕਿਉਂਕਿ ਬੰਦਾ ਨੈਗੇਟਿਵ ਚੀਜ਼ ਨੂੰ ਥੋੜਾ ਤੁਸੀਂ ਕਹ ਲਓ ਮਿਨੀਮਾਈਜ਼ ਕਰਦਾ। ਅਕਸਰ ਜਿਹੜਾ ਕੀ ਹੁੰਦਾ, ਜਿਹੜੇ ਹਿਸਾਬ ਨਾਲ ਬੰਦਾ ਸੋਚਦਾ ਜਾਂ ਜਿਹੜੇ ਬੰਦੇ ਨੂੰ ਯਾਦ ਹੁੰਦਾ ਉਹ ਉਦਾਂ ਹੁੰਦਿਆ ਨਹੀਂ। ਜਿਹੜਾ ਕੋਪ ਆ ਉਹਨੇ ਕਹਿਣਾ ਲੈ ਮੈਨੂੰ ਰੋਕਿਆ ਸੀਗਾ ਟਰੱਕ ਸਟਾਪ ਤੇ 9 ਵਜੇ, ਫਿਰ ਇਹ ਚੱਲ ਗਿਆ, ਫਿਰ 1 ਘੰਟੇ ਦੇ ਪਿੱਛੇ ਗਏ, ਫਿਰ ਵਾਪਸ ਲੈ ਕੇ ਆਏ 1 ਘੰਟੇ। ਉਹਦੀ ਕਲੌਕ ਦੇ ਵਿੱਚ ਇਹ ਸ਼ੋ ਹੋਇਆ ਕਿ ਪਰਸੂਟ ਸੀਗਾ, ਏਦਾਂ ਸੀਗਾ। ਜਿਹੜੇ ਫਾਰਮਸ ਹੈਗੇ ਉਹਦੇ ਵਿੱਚ ਲਿਮਿਟੇਸ਼ਨ ਹੈਗੀ। ਉਹ ਇੱਕ ਲੰਮਸਮ ਜਿਹਾ ਕੁਐਸਚਨ ਪੁੱਛਦਾ, ਤੁਹਾਨੂੰ ਕਦੀ ਡਿਟੇਨ ਤਾਂ ਨਹੀਂ ਕੀਤਾ, ਅਰੈਸਟ ਤਾਂ ਨਹੀਂ ਕੀਤਾ, ਚਾਰਜ। ਸੋ ਉਹਦੇ ਵਿੱਚ ਕੀ ਆ ਜਾਂਦਾ ਕਿ ਇਹ ਡਿਸਟਿੰਕਸ਼ਨ ਦੇ ਵਿੱਚ ਕੀ ਇਹ ਅਰੈਸਟ ਸੀਗੀ, ਡਿਟੈਂਸ਼ਨ ਸੀਗੀ, ਕਿ ਇਹ ਕੁਝ ਵੀ ਨਹੀਂ ਸੀਗਾ। ਦੇਖੋ ਹੁਣ ਸਹੀ ਮਾਣਿਆਂ ਦੇ ਵਿੱਚ ਤਾਂ ਉਹ ਜਿਹੜਾ ਸਟੇਟ ਲਾਅ ਦੇ ਥੱਲੇ ਜੇ ਆਂਦਾ ਜਾਂ ਫੈਡਰਲ ਦੇ, ਉਹ ਜਿਹੜਾ ਕ੍ਰਿਮੀਨਲ ਅਟਰਨੀ ਹੈਗਾ ਉਹ ਦੱਸ ਸਕਦਾ ਕਿ ਇਹ ਅਰੈਸਟ ਮਾਰਕ ਕਰਨੀ ਹੈ ਕਿ ਨਹੀਂ ਕਰਨੀ। ਲੈਟਰ ਵੀ ਕਈ ਵਾਰੀ ਉਹ ਲਿਖ ਕੇ ਦੇ ਦਿੰਦੇ ਆ ਕਿ ਤੇਰੀ ਅਰੈਸਟ ਹੈਗੀ ਹੈ ਨਹੀਂ ਹੈਗੀ। ਹੁਣ ਤੁਸੀਂ ਉਹ ਟੈਕਨੀਕੈਲਿਟੀ ਦੇ ਵਿੱਚ ਨਹੀਂ ਫਸਣਾ। ਤੁਸੀਂ ਸਿੱਧੇ ਜਿਹੜਾ ਆਪਣਾ ਸੀਗਾ ਫਾਰਮ ਜਿਹੜੇ ਵੀ ਫਾਈਲ ਕਰ ਰਹੇ ਆ ਉਹ ਤੇ ਤੁਸੀਂ ਯੈਸ ਮਾਰਕ ਕਰਨਾ। ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਨੂੰ ਸ਼ੋਰ ਨਹੀਂ ਪਤਾ ਕਿ ਇਹ ਅਰੈਸਟ ਆ ਕਿ ਇਹ ਡਿਟੈਂਸ਼ਨ ਆ, ਪਰ ਆ ਜਿਹੜੇ ਫੈਕਟਸ ਐਂਡ ਸਰਕਮਸਟੈਂਸਸ ਇਹਦੇ ਆਹ ਵਾਲੇ ਸੀਗੇ। ਹੁਣ ਜਦੋਂ ਕੋਈ ਚਾਰजेस ਹੀ ਨਹੀਂ ਫਾਈਲ ਹੋਏ ਤੇ ਸਟੈਚੂ ਆਫ ਲਿਮਿਟੇਸ਼ਨ ਪੀਰੀਅਡ ਵੀ ਲੰਘ ਚੁੱਕਾ, ਠੀਕ ਹੈ, ਉਹਦਾ ਕੋਈ ਤੁਹਾਡੀ ਐਪਲੀਕੇਸ਼ਨ ਤੇ ਫਰਕ ਨਹੀਂ ਪੈਣਾ। ਬਸ ਆਫੀਸਰ ਉਹ ਐਪਰੀਸ਼ੀਏਟ ਕਰੂਗਾ ਕਿ ਠੀਕ ਹੈ ਤੁਸੀਂ ਇਨਫੋਰਮੇਸ਼ਨ ਦੱਸਦੀ। ਹੁਣ ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਕੀ ਸੀਗਾ ਕਿ ਆਲਰੇਡੀ ਜਦੋਂ ਇਹ ਬਾਰਡਰ ਕ੍ਰਾਸ ਕਰ ਰਹੇ ਸੀਗੇ, ਇਹ ਖੁਦ ਕਹਿ ਰਹੇ ਕਿ ਉੱਥੇ ਜਿਹੜਾ ਬਾਰਡਰ ਵਾਲੇ ਨੇ ਮੈਨੂੰ ਕਿਹਾ ਕਿ ਤੇਰੇ ਅਰੈਸਟ ਇੱਕ ਬੋਲਦੀ ਆ, ਕਿਉਂਕਿ ਉਹ ਬੋਲਦੀ ਆ। ਹੁਣ ਫਿਰ ਤੁਸੀਂ ਸਿਟੀਜ਼ਨਸ਼ਿਪ ਤੇ ਨਹੀਂ ਦੱਸੋਗੇ, ਉਹਨਾਂ ਦੇ ਰਿਕਾਰਡ 'ਚ ਵੀ ਤਾਂ ਬੋਲਣੀ ਹੈ ਨਾ, ਉਹ ਫਿਰ ਪੰਗਾ ਜਿਹੜਾ ਵਧੂਗਾ। ਸੋ ਪੰਗੇ ਨੂੰ ਵਧਾਉਣਾ ਨਹੀਂ, ਠੀਕ ਹੈ, ਤੇ ਜਿਹੜਾ ਸੀਗਾ ਪੰਗੇ ਨੂੰ ਮਿਟੀਗੇਟ ਕਰਨਾ। ਲੀਗਲ ਜਿਹੜੀ ਤੁਸੀਂ ਹੈਗੀ ਹਮੇਸ਼ਾ ਸੇਫ ਰਹਿ ਕੇ ਚੱਲਣਾ। ਭਾਜੀ ਇੰਨੇ ਕ ਬੰਦੇ ਕਈ ਵਾਰੀ ਇਸ ਚੀਜ਼ ਤੇ ਕਿਸੇ ਦੀ ਮਤਲਬ ਕੇਸ ਕਈ ਜਿਹੜੇ ਆਪਣੀ ਜਿਹੜੀ ਤੁਸੀਂ ਕਹਿ ਲਓ ਕਿ ਦਿਮਾਗ 'ਚ ਹੁਣ ਵੀ ਖਟਕਦੇ ਆ ਕਿ ਪੂਰੇ ਪਾਸ ਕੀਤੇ ਕਿਤਾਏ ਕੇਸ ਬੰਦੇ ਦੀ ਕਿਤੇ ਯੂਰਪ 'ਚ ਲੜਾਈ ਹੋ ਗਈ ਜਾਂ ਕੁਝ ਹੋ ਗਿਆ, ਜਿਹੜੇ ਕਿ ਦੱਸ ਵੀ ਦਿੰਦਾ ਤੇ ਜੱਜ ਨੂੰ ਕੋਈ ਫਰਕ ਨਹੀਂ ਪੈਣਾ ਸੀਗਾ, ਮਤਲਬ ਕਿਉਂਕਿ ਸਿਰਫ ਇੱਕ ਛੋਟੀ ਜਿਹੀ ਲੜਾਈ ਸੀਗੀ। ਠੀਕ ਹੈ। ਜਦੋਂ ਬੰਦਾ ਨਹੀਂ ਦੱਸਦਾ, ਸਰਕਾਰੀ ਵਕੀਲ ਲੈ ਕੇ ਆ ਜਾਂਦਾ। ਤੇ ਮੈਂ ਬੰਦੇ ਨੂੰ ਪੁੱਛਿਆ ਬਾਹਰ ਆ ਕੇ, ਮੈਂ ਕਿਹਾ ਯਾਰ ਕੀ ਸੀਗਾ? ਕਹਿੰਦਾ ਯਾਰ ਮੇਰੇ ਸੱਜਣ ਮਿੱਤਰਾਂ ਨੇ ਸਾਰਿਆਂ ਨੇ ਮਨਾ ਕੀਤਾ ਸੀਗਾ ਕਿ ਲੈ ਯੂਰਪ ਦਾ ਕੀ ਆ, ਪਤਾ ਕਿਹੜਾ ਪਤਾ ਲੱਗਦਾ। ਤੇ ਬੁਰੇ ਹਾਲ ਲੱਗ ਜਾਂਦਾ ਤਾਂ ਹਾਂਜੀ ਕਿ ਮਤਲਬ ਕਿ ਯੂਰਪ 'ਚ ਕਹਿੰਦੇ ਕੀ ਪਤਾ ਲੱਗਣਾ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ। ਮੈਂ ਕਿਹਾ ਯਾਰ ਤੂੰ ਮੈਨੂੰ ਜੇ ਦੱਸਦਾ ਨਾ ਤੇਰਾ ਮੈਂ ਵਿੱਚ ਪਵਾਉਣਾ ਸੀਗਾ। ਕਹਿੰਦਾ ਯਾਰ ਮੈਨੂੰ ਲੱਗਿਆ ਜੱਜ ਨੂੰ ਨੈਗੇਟਿਵ ਲੱਗ ਜਾਣਾ, ਏਦਾਂ ਲੱਗ ਜਾਣਾ। ਮੈਂ ਕਿਹਾ ਜਿਹੜੀ ਚੀਜ਼ ਦਾ ਅਸਰ ਹੀ ਨਹੀਂ ਪੈ ਸਕਦਾ, ਮਤਲਬ ਜਿਹੜੀ ਚੀਜ਼ ਉਹਨਾਂ ਨੇ ਬਾਏ ਲਾਅ ਹੀ ਕਹਿਤੀ ਕਿ ਇਹ ਚੀਜ਼ ਹੈ ਨਹੀਂ ਗੀ ਕ੍ਰਾਈਮ ਉਸ ਲੈਵਲ ਦਾ, ਤੇ ਉਹ ਜਿਹੜੀ ਕਈ ਚੀਜ਼ਾਂ ਸੀਗੀਆਂ ਦੱਸ ਕੇ ਬੰਦੇ ਨੂੰ ਜ਼ਿਆਦਾ ਫਾਇਦਾ, ਤੇ ਲੁਕਾਉਣ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਕੰਮ ਆਪਣਾ ਖਰਾਬ ਕਰਾ ਲੈਂਦੇ ਆ। ਸੋ ਕੋਈ ਵੀ ਚੀਜ਼ ਜਿਹੜੀ ਤੁਹਾਡੇ ਨਾਲ ਹੋਈ ਉਹਨੂੰ ਸਹੀ ਦੱਸੋ, ਕੋਈ ਚੱਕਰ ਨਹੀਂ ਹੈਗਾ ਜੀ।